ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 32 ਸਾਲਾਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇਹਨਾਂ ਸੇਵਾਵਾਂ ਦਾ ਲਾਭ ਉਠਾਉਣ ਦੇ ਲਈ ਅੱਜ ਹੀ ਡਾਇਲ ਕਰੋ 408-272-2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਅਮਰਜੀਤ ਸਿੰਘ ਫ੍ਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਲੋਹਾਰਾ ਫ੍ਰੈਜ਼ਨੋ, ਤਾਰਾ ਸਿੰਘ ਸੱਗੜ ਫਰੀਮੌਂਟ, ਹਰਿੰਦਰ ਭੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਜੀ ਪ੍ਰਵੀਨ ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਆਪਾਂ ਫ੍ਰਿਜ਼ਨੋ ਤੋਂ ਹੀ ਸਟਾਰਟ ਕਰ ਲੈਂਦੇ ਆ। ਫ੍ਰਿਜ਼ਨੋ ਦੇ ਵਿੱਚ ਜੋ ਉੱਥੇ ਦੀਆਂ ਅਥਾਰਟੀਜ਼ ਹੈਗੀਆਂ ਉਹਨਾਂ ਨੇ ਇੱਕ ਵਾਰਨਿੰਗ ਦਿੱਤੀ ਹੈਗੀ ਆ ਵੀ ਜੇ ਰੱਬ ਨਾ ਕਰੇ ਫ੍ਰਿਜ਼ਨੋ ਦਾ ਇੱਕ ਦੋ ਡੈਮ ਵੀ ਜਿਹੜੇ ਉੱਪਰ ਹੈਗੇ ਆ ਉਹ ਟੁੱਟ ਗਏ ਤਾਂ ਉਹਦੇ ਨਾਲ ਫ੍ਰਿਜ਼ਨੋ ਦਾ ਬਹੁਤ ਵੱਡਾ ਹਿੱਸਾ ਆ ਜੋ ਉਹ ਪਾਣੀ ਦੇ ਵਿੱਚ ਡੁੱਬ ਜਾਊਗਾ। ਬਹੁਤ ਸਾਰੇ ਰਿਜ਼ਰਵਾਇਰਸ ਜੋ ਫ੍ਰਿਜ਼ਨੋ ਦੇ ਵਿੱਚ ਹੈਗੇ ਆ ਉਹ ਆਪਣੀ ਕਪੈਸਿਟੀ ਦੇ ਉੱਤੇ ਪਹੁੰਚੇ ਹੋਏ ਆ ਪਿਛਲੀ ਵਿੰਟਰ ਤੋਂ ਲੈ ਕੇ। ਤੇ ਲੋਕਲ ਡੈਮ ਜੇ ਫੇਲ ਹੋ ਜਾਂਦਾ ਕਿਉਂਕਿ ਉਹ ਆਲਮੋਸਟ ਜਿੰਨੇ ਵੀ ਡੈਮ ਆ ਉਹ ਫੁੱਲ ਹੈਗੇ ਆ, ਸੋ ਉਹਦੇ ਸੰਬੰਧ ਦੇ ਵਿੱਚ ਇੱਕ ਐਕਸਟ੍ਰੀਮ ਸਿਨੈਰੀਓ ਜੋ ਫ੍ਰਿਜ਼ਨੋ ਮੈਟਰੋਪੋਲੀਟਨ ਫਲੱਡ ਕੰਟਰੋਲ ਡਿਸਟ੍ਰਿਕਟ ਆ ਉਹਨਾਂ ਨੇ ਜਾਰੀ ਕੀਤਾ ਆ। ਉਹਦੇ ਵਿੱਚ ਮੈਪ ਉਹਨੇ ਜਾਰੀ ਕੀਤਾ ਵੀ ਕਿਹੜਾ ਕਿਹੜਾ ਏਰੀਆ ਆ ਉਹ ਜ਼ਿਆਦਾ ਪਾਣੀ ਦੇ ਵਿੱਚ ਫ੍ਰਿਜ਼ਨੋ 'ਚ ਡੁੱਬ ਸਕਦਾ ਹੈ ਜੇ ਡੈਮ ਫੇਲ ਹੁੰਦਾ ਹੈ। ਇਹ ਜੇ ਵਾਲੀ ਗੱਲ ਆ। ਤੁਸੀਂ ਦੇਖੋ ਵੀ ਇਹ ਪੰਜਾਬ ਵਾਂਗ ਤਾਂ ਹੈ ਨਹੀਂ ਵੀ ਪਾਣੀ ਛੱਡਤਾ ਤੇ ਬਾਅਦ 'ਚ ਪਤਾ ਹੀ ਨਹੀਂ ਜਿਹੜੇ ਪੋਲੀਟੀਸ਼ੀਅਨ ਨੂੰ ਵੀ ਆ, ਤੇ ਜਦੋਂ ਲੋਕ ਵਿਚਾਰੇ ਘਰਾਂ ਸੁੱਤੇ ਪਏ ਆ ਤਾਂ 6-6 ਫੁੱਟ ਪਾਣੀ 'ਚ ਡੁੱਬ ਗਏ। ਸੋ ਇਹ ਪਹਿਲਾਂ ਤਿਆਰੀ ਕਰ ਰਹੇ ਆ ਵੀ ਜੇ ਇਹ ਹੋ ਜਾਏ ਤਾਂ ਫੇਰ ਆਪਾਂ ਕੀ ਕਰਨਾ ਹੈਗਾ। ਸੋ ਜੇ ਕਹਿੰਦੇ ਵੀ ਇੱਕ ਅੱਧਾ ਡੈਮ ਦਾ ਵੀ ਜੋ ਬੰਨ ਆ ਉਹ ਟੁੱਟ ਜਾਂਦਾ ਆ ਤੇ ਉਹਦੇ ਨਾਲ ਇੱਕ ਕੰਡੀਸ਼ਨਾਂ ਕਈ ਹੋ ਸਕਦੀਆਂ ਉਹ ਟੁੱਟਣ ਦੀਆਂ। ਇੱਕ ਤਾਂ ਨੇਚਰ ਆਫ ਦਾ ਪ੍ਰੋਬਲਮ, ਸਟਰਕਚਰ ਡੈਮ ਦੀ ਕਿੱਦਾਂ ਦੀ ਆ, ਵੈਦਰ ਤੇ ਲੈਂਡ ਕੰਡੀਸ਼ਨ, ਮੌਸਮ ਕਿੱਦਾਂ ਦਾ ਹੈਗਾ ਹਨਾ। ਤੇ ਉਹਦੇ ਮੁਤਾਬਕ ਫ੍ਰਿਜ਼ਨੋ ਮੈਟਰੋਪੋਲੀਟਨ ਫਲੱਡ ਕੰਟਰੋਲ ਡਿਸਟ੍ਰਿਕਟ ਨੇ ਇਹ ਕਿਹਾ ਆ ਜੋ ਡੈਮ ਫੇਲਿਅਰ ਐਕਸਪਰਟਸ ਆ ਉਹਨਾਂ ਦੇ ਨਾਲ ਗੱਲ ਕਰਕੇ ਵੀ ਵਰਸਟ ਕੇਸ ਸਿਨੈਰੀਓ, ਸਭ ਤੋਂ ਮਾੜੀ ਹਾਲਤ ਦੇ ਵਿੱਚ ਕੀ ਸਿਨੈਰੀਓ ਹੋ ਸਕਦਾ ਜੇ ਹਾਈਪੋਥੈਟਿਕਲੀ ਜੇ ਮੰਨ ਲਿਆ ਜਾਵੇ ਵੀ ਕੋਈ ਡੈਮ ਟੁੱਟ ਜਾਂਦਾ ਆ ਜਾਂ ਕੋਈ ਕ੍ਰਿਟੀਕਲ ਸਟਰਕਚਰ ਟੁੱਟ ਜਾਂਦੀ ਆ ਜਾਂ ਜਿਹੜੇ ਸਪਿਲਵੇਜ਼ ਆ ਜਿਨ੍ਹਾਂ ਦੇ ਰਾਹੀਂ ਪਾਣੀ ਛੱਡਿਆ ਜਾਂਦਾ ਆ, ਫਲੱਡਿੰਗ ਜ਼ਿਆਦਾ ਹੁੰਦੀ ਆ, ਤਾਂ ਕਹਿੰਦੇ ਪਈ ਜੋ ਏਰੀਆ ਈਸਟ ਆਫ ਹਾਈਵੇ 168 ਸ਼ਾਹ ਹਰੰਡਨ ਤੇ ਸ਼ੈਪਰਡ ਐਵਨਿਊ ਆ, ਏਰੀਆਜ਼ ਵੈਸਟ ਆਫ ਹਾਈਵੇ 99 ਸ਼ੀਲਡ ਓਲਿਵ ਐਵਨਿਊ ਤੇ ਨੇਬਰਹੁੱਡ ਤੇ ਬਿਜ਼ਨੈਸਸ ਜੋ ਹਾਈਵੇ 41 ਨੂੰ ਟੱਚ ਕਰਦੇ ਆ, ਇਹ ਸਾਰੇ ਏਰੀਏ ਦੇ ਵਿੱਚ ਕਾਫੀ ਵੱਡਾ ਜੋ ਨੁਕਸਾਨ ਆ ਉਹ ਹੋ ਸਕਦਾ ਹੈ। ਜੀ ਬਿਲਕੁਲ। ਸੋ ਵਸਟ ਕੇਸ ਸਿਨਾਰੀਓ ਦੇ ਮਾਮਲੇ ਦੇ ਵਿੱਚ ਇਹ ਜਿਹੜੇ ਇਲਾਕੇ ਨੇ ਉਹ ਦੱਸੇ ਗਏ ਨੇ ਤੇ ਜਿਵੇਂ ਤੁਸੀਂ ਦੱਸ ਕੇ ਹਟੇ ਹੋ ਫ੍ਰਿਜ਼ਨੋ ਮੈਟਰੋਪੋਲੀਟਨ ਫਲੱਡ ਕੰਟਰੋਲ ਡਿਸਟ੍ਰਿਕਟ ਵੱਲੋਂ ਇਹ ਜਿਹੜਾ ਖਦਸ਼ਾ ਕਹਿ ਲਓ ਜਾਂ ਇੱਕ ਸੰਭਾਵਨਾ ਹੈ ਕਿ ਜਿਹਦੇ ਤਹਿਤ ਸਾਡੀਆਂ ਜਿਹੜੀਆਂ ਤਿਆਰੀਆਂ ਨੇ ਜਾਂ ਅਸੀਂ ਜਿਹੜੇ ਏਰੀਆਜ਼ ਆਪਦੇ ਅੱਖਾਂ ਦੇ ਵਿੱਚ ਕੀਤੇ ਨੇ ਜਾਂ ਜਿਨ੍ਹਾਂ ਦੇ ਬਾਰੇ ਅਸੀਂ ਮੋਨੀਟਰਿੰਗ ਕੀਤੀ ਹੈ ਕਿ ਜਿਹੜਾ ਪਾਣੀ ਆ ਉਹ ਕਿੱਧਰ ਨੂੰ ਆ ਸਕਦਾ, ਬਕਾਇਦਾ ਮੈਪਿੰਗ ਕੀਤੀ ਹੋਈ ਹੈ ਹਰਜੋਤ ਸਿੰਘ ਜੀ ਫ੍ਰਿਜ਼ਨੋ ਦੀ, ਕਲੋਵਿਸ ਦੀ ਤੇ ਇਹਦੇ ਨਾਲ 9941 ਜਿੱਥੇ ਕ੍ਰਾਸ ਕਰਦਾ ਤੇ ਹਰੰਡਨ ਜਿਹੜਾ ਇਲਾਕਾ ਵਾ ਜਿਵੇਂ ਤੁਸੀਂ ਦੱਸ ਕੇ ਹਟੇ ਹੋ ਤਾਂ ਉਹ ਹਰੰਡਨ ਸ਼ਾਹ ਐਵੀਨਿਊ ਦੇ ਜਿਹੜੇ ਇਲਾਕੇ ਨੇ, ਸ਼ੈਪਰਡ ਐਵੀਨਿਊ ਦੇ, ਸ਼ੀਲਡ ਸੋਲਿਵ ਦੇ, ਇਹ ਸਭ ਤੋਂ ਜ਼ਿਆਦਾ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਯਾਨੀ ਕਿ ਰੈੱਡ ਜ਼ੋਨ ਦੇ ਵਿੱਚ ਤੁਸੀਂ ਇਹਨਾਂ ਨੂੰ ਕਹਿ ਸਕਦੇ ਹੋ ਜੀ। ਤੇ ਇਹ ਵੀ ਦੱਸਦੀ ਹੈ ਜੋ ਬਿਊਰੋ ਆਫ ਰੈਕਲਾਮੇਸ਼ਨ ਹੈਗੀ ਆ ਕੈਲੀਫੋਰਨੀਆ ਦੀ, ਗ੍ਰੇਟ ਬੇਸਨ ਦਾ ਰੀਜਨ ਆ ਜੋ ਉਸ ਏਰੀਏ ਦੀ, ਉਹ ਬਿਲਕੁਲ ਐਕਟਿਵਲੀ ਲਗਾਤਾਰ ਜੋ ਰਿਜ਼ਰਵਾਇਰਸ ਹੈਗੇ ਆ ਉਹਨਾਂ ਨੂੰ ਦੀਆਂ ਕੰਡੀਸ਼ਨਸ ਨੂੰ ਵਾਚ ਕਰ ਰਹੀ ਆ ਜੁਲਾਈ ਮਹੀਨੇ ਤੋਂ ਲੈ ਕੇ, ਮਿਡ ਜੁਲਾਈ ਤੋਂ ਲੈ ਕੇ। ਤੇ ਉਹ ਕਹਿੰਦੇ ਵੀ ਜੋ ਆਫੀਸ਼ੀਅਲਸ ਆ ਉਹ ਵਾਰ-ਵਾਰ ਵੱਖ-ਵੱਖ ਡੈਮ, ਰਿਜ਼ਰਵਾਇਰਸ ਜਾਂ ਜਿੰਨੀਆਂ ਵੀ ਨਹਿਰਾਂ ਆ ਉੱਥੇ ਪਾਣੀ ਛੱਡ ਰਹੇ ਹੈਗੇ ਰਿਵਰ ਆਊਟਲੈਟ ਸਵਿਲਵੇ ਨੂੰ ਮੈਨੇਜ ਕਰਨ ਦੇ ਲਈ, ਤਾਂ ਕਿ ਬਹੁਤ ਜ਼ਿਆਦਾ ਪਾਣੀ ਇੱਕਦਮ ਨਾ ਵਿੱਚ ਆ ਜਾਵੇ, ਕਿਉਂਕਿ ਸਾਰਿਆਂ ਨੂੰ ਪਤਾ ਵੀ ਗਰਮੀ ਬਹੁਤ ਜ਼ਿਆਦਾ ਹੈ ਇਸ ਟਾਈਮ, ਖਾਸ ਕਰਕੇ ਫ੍ਰਿਜ਼ਨੋ ਵੱਲ ਤਾਂ ਪਿਛਲੇ ਲਗਭਗ 10 ਦਿਨਾਂ ਚ 100 ਡਿਗਰੀ ਤੋਂ ਉੱਪਰ ਹੀ ਸੀ ਟੈਂਪਰੇਚਰ। ਸੋ ਉਹਦੇ ਨਾਲ ਜੋ 9000 ਫੀਟ ਤੋਂ ਉੱਪਰ ਵਾਲੀਆਂ ਪਹਾੜੀਆਂ ਆ ਉਹ ਉੱਥੇ ਸਨੋ ਬਹੁਤ ਪਈ ਸੀ ਇਸ ਵਾਰ ਤੇ ਉਹ ਧੜਾ ਧੜ ਪਿਘਲ ਰਹੀ ਆ, ਜਿਹਦੇ ਨਾਲ ਜੋ ਯੋਸੀਮਿਟੀ ਵੱਲੋਂ ਜਾਂ ਹੋਰ ਫਰਾਈਂਟ ਵਾਲਾ ਏਰੀਆ ਆ ਉਧਰੋਂ ਜਿਹੜੇ ਡੈਮ ਉਧਰੋਂ ਜੋ ਪਾਣੀ ਆ ਰਿਹਾ ਦਰਿਆਵਾਂ ਦੇ ਵਿੱਚ ਉਹ ਓਵਰਫਲੋ ਕਰ ਰਹੇ ਹੈਗੇ ਆ। ਸੋ ਇਸ ਕਰਕੇ ਸਾਰਾ ਕੁਝ ਬੜੇ ਚੰਗੇ ਤਰੀਕੇ ਦੇ ਨਾਲ ਮੈਨੇਜ ਕਰ ਰਿਹਾ ਤੇ ਨਾਲ ਦੀ ਨਾਲ
ਜੋ ਆਪਣੇ ਉਸ ਏਰੀਏ ਦੇ ਵਸਿੰਦੇ ਆ ਉਹਨਾਂ ਨੂੰ ਵੀ ਦੱਸ ਰਿਹਾ ਵੀ ਭਾਈ ਇਸ ਜੋ ਬੈਡ ਜਿੱਦਾਂ ਕੰਡੀਸ਼ਨ ਦੇ ਵਿੱਚ ਆਹ ਕੁਝ ਵਾਪਰ ਸਕਦਾ ਹੈ। ਜੀ ਬਿਲਕੁਲ, ਇੱਥੇ ਵੀ ਦੱਸਦੇ ਚੱਲੀਏ ਕਿ ਸਾਡਾ ਜਿਹੜਾ ਮੰਤਵ ਆ ਉਹ ਤੁਹਾਨੂੰ ਡਰਾਉਣਾ ਨਹੀਂ ਹੈ, ਕਿਉਂਕਿ ਪਿਛਲੇ ਇੱਕ ਵਾਰੀ ਜਿਹੜਾ ਡੈਮ ਸੀਗਾ ਯੂਬਾ ਸਿਟੀ ਕੋਲੇ, ਉਹਦੇ ਬਾਬਤ ਅਫਵਾਹਾਂ ਉੱਡੀਆਂ ਸੀਗੀਆਂ ਤੇ ਉਦੋਂ ਵੀ ਅਸੀਂ ਇਹਨਾਂ ਬਾਬਤ ਜਿਹੜੀਆਂ ਚੀਜ਼ਾਂ ਸੀ ਉਹਨਾਂ ਦੇ ਉੱਤੇ ਚਰਚਾ ਕਰਕੇ ਤੇ ਦੱਸਿਆ ਸੀਗਾ ਕਿ ਜਿਹੜੀਆਂ ਅਫਵਾਹਾਂ ਉਹਨਾਂ ਤੇ ਗੌਰ ਨਾ ਕਰੋ। ਇਹ ਇੱਕ ਸੰਭਾਵਨਾ ਹੈ ਜਿਹਦੇ ਤੇ ਫ੍ਰੈਜ਼ਨੋ ਮੈਟਰੋਪੋਲੀਟਨ ਜਿਹੜਾ ਉਹ ਕੰਮ ਕਰ ਰਿਹਾ ਹੈ ਤੇ ਨਾਲ-ਨਾਲ ਜਦੋਂ ਹਰਜੋਤ ਸਿੰਘ ਜੀ ਇਹਨਾਂ ਚੀਜ਼ਾਂ ਬਾਰੇ ਅਗਾਊਂ ਅੰਦਾਜ਼ੇ ਹੁੰਦੇ ਤੇ ਉਦੋਂ ਨੁਕਸਾਨ ਵੀ ਤੁਹਾਡਾ ਜਿਹੜਾ ਉਹ ਘੱਟ ਤੋਂ ਘੱਟ ਹੁੰਦਾ। ਜੀ ਇਹ ਵੀ ਦੱਸਦੀ ਜਾਈਏ ਜਿਹੜਾ ਤੁਸੀਂ ਯੂਨੀਵਰਸਿਟੀ ਵਾਲੀ ਗੱਲ ਕਰਦੇ ਹੋ ਔਰਵਿਲ ਡੈਮ ਦਾ ਸੀ, ਹਾਂਜੀ ਉਹ ਉਸ ਟਾਈਮ ਅਫਵਾਹ ਨਹੀਂ ਸੀ, ਉਹ ਐਕਚੁਅਲੀ ਕਰੈਕ ਹੋਇਆ ਸੀ, ਕਰੈਕ ਹੋ ਗਿਆ ਸੀ ਜੀ ਜੀ ਤੇ ਉਹ ਕਾਫੀ ਫਿਰ ਮਹੀਨੇ ਲੱਗੇ ਉਹਨੂੰ ਬਾਅਦ ਦੇ ਵਿੱਚ ਫਿਕਸ ਕਰਨ ਲਈ, ਤੇ ਇੱਕਦਮ ਦੇ ਵਿੱਚ ਤਾਂ ਪੂਰੀ ਸੈਕਰਾਮੈਂਟੋ ਏਰੀਏ ਦੇ ਵਿੱਚ ਭਗਦੜ ਮਚੀ ਹੋਈ ਸੀ, ਲੋਕ ਘਰ ਛੱਡ ਕੇ ਭੱਜ ਗਏ ਸੀ ਇੱਥੋਂ। ਜੀ ਜੀ ਸੋ ਅਗਲੀ ਖਬਰ ਦੇ ਵੱਲ ਵਧੀਏ ਹਰਜੋਤ ਸਿੰਘ ਜੀ। ਅਗਲੀ ਖਬਰ ਵੀ ਜਿਹੜੀ ਆ ਉਹ ਫ੍ਰੈਜ਼ਨੋ ਤੋਂ ਹੀ ਹੈ। ਫ੍ਰੈਜ਼ਨੋ ਦੇ ਵਿੱਚ ਜਿਹੜਾ ਵਾਧਾ ਹੋਇਆ ਕ੍ਰਾਈਮ ਹੈ ਲੋਕਾਂ ਦੇ ਲਈ, ਇੱਥੋਂ ਦੇ ਵਸਿੰਦਿਆਂ ਦੇ ਲਈ ਇੱਕ ਜਿਹੜਾ ਸਿਰਦਰਦੀ ਬਣਿਆ ਹੋਇਆ। ਇੱਕ ਵਾਰ ਫਿਰ ਤੋਂ ਸੀਡਰ ਤੇ ਗ੍ਰੈਂਟ ਐਵੀਨਿਊਜ਼ ਦੇ ਇਲਾਕਿਆਂ ਦੇ ਵਿੱਚ ਗੋਲੀਆਂ ਚੱਲੀਆਂ ਨੇ ਤੇ ਉੱਥੇ ਇਹਨਾਂ ਗੋਲੀਆਂ ਚੱਲਣ ਦੀ ਵਾਰਦਾਤ ਦੇ ਵਿੱਚ ਇੱਕ ਜਣਾ ਜਿਹੜਾ ਉਹ ਮਾਰਿਆ ਗਿਆ। ਪੁਲਿਸ ਨੂੰ ਜਦੋਂ ਇਹਦੀ ਜਾਣਕਾਰੀ ਮਿਲੀ ਸੀ ਤਾਂ ਫ੍ਰੈਜ਼ਨੋ ਪੁਲਿਸ ਡਿਪਾਰਟਮੈਂਟ ਦੇ ਜਿਹੜੇ ਸ਼ੂਟ ਸਪੋਟਰ ਜਿਹੜੇ ਹੈਗੇ ਨੇ ਉਹਨਾਂ ਦੇ ਮੁਤਾਬਕ ਗ੍ਰੈਂਟ ਤੇ ਸੀਡਰ ਐਵੀਨਿਊਜ਼ ਦੇ ਵਿੱਚ ਗੋਲੀਆਂ ਚੱਲੀਆਂ ਸੀਗੀਆਂ ਤੇ ਇਹਦੇ ਵਿੱਚ ਇੱਕ ਵਿਕਟਮ ਹੈ ਜਿਹੜਾ ਜਿਹਦੇ ਬਾਰੇ ਹਾਲੇ ਕੋਈ ਆਇਡੈਂਟੀਟੀ ਤਾਂ ਉਹਦੀ ਜ਼ਾਹਰ ਨਹੀਂ ਕੀਤੀ ਗਈ, ਪਰ ਹਾਂ ਇਹਨਾਂ ਜ਼ਰੂਰ ਦੱਸਿਆ ਗਿਆ ਕਿ ਉਹ ਘਟਨਾ ਸਥਾਨ ਦੇ ਉੱਤੇ ਜਿਹੜਾ ਉਹਨੂੰ ਮ੍ਰਿਤਕ ਆ ਉਹਨੂੰ ਐਲਾਨ ਦਿੱਤਾ ਗਿਆ ਸੀਗਾ ਤੇ ਇਹ ਫ੍ਰੈਜ਼ਨੋ ਦੇ ਵਿੱਚ ਇਸ ਸਾਲ ਇਸ ਸਿਟੀ ਦੇ ਵਿੱਚ 23ਵਾਂ ਕਤਲ ਹੈ ਜਿਹੜਾ ਇਹ ਗੋਲੀਆਂ ਚੱਲਣ ਦੀ ਵਾਰਦਾਤ ਦੇ ਵਿੱਚ ਹੋਇਆ। ਸੋ ਇਸ ਸਾਲ ਦੇ ਵਿੱਚ ਫ੍ਰੈਜ਼ਨੋ ਦੇ ਵਿੱਚ ਜਿਹੜੀਆਂ ਕ੍ਰਾਈਮ ਦੇ ਆਧਾਰਿਤ ਵਾਰਦਾਤਾਂ ਨੇ ਉਹਨਾਂ ਦੇ ਵਿੱਚ ਕਾਫੀ ਇਜ਼ਾਫਾ ਜਿਹੜਾ ਉਹ ਦੇਖਿਆ ਜਾ ਰਿਹਾ ਜੀ। ਜੀ ਅਗਲੀ ਗੱਲ ਮੈਂ ਚਲੀਏ, ਕੈਲੀਫੋਰਨੀਆ ਦੇ ਵਿੱਚ ਜੋ ਹੋਮਲੈਸਨੈਸ ਪ੍ਰੋਬਲਮ ਆ ਉਸ ਨੇ ਲਗਭਗ ਹਰ ਇੱਕ ਕੈਲੀਫੋਰਨੀਆ ਦੇ ਰਹਿਣ ਵਾਲੇ ਪਰਸਨ ਨੂੰ ਜਿਹੜਾ ਆ ਦੁਖੀ ਕੀਤਾ ਹੋਇਆ। ਇੰਨੀ ਵੱਡੀ ਗਿਣਤੀ ਦੇ ਵਿੱਚ ਵੱਡੇ ਸ਼ਹਿਰਾਂ ਦੇ ਵਿੱਚ ਹੋਮਲੈਸ ਲੋਕ ਹੈਗੇ ਆ ਤੇ ਇਦਾਂ ਲੱਗਦਾ ਵੀ ਪਤਾ ਨਹੀਂ ਤੁਸੀਂ ਕੋਈ ਥਰਡ ਵਰਲਡ ਕੰਟਰੀ ਜਿਹੜੀ ਆ ਉੱਥੇ ਪਹੁੰਚੇ ਹੋਏ ਆ। ਸੈਨ ਡੀਗੋ ਸਿਟੀ ਪਹਿਲੀ ਕੈਲੀਫੋਰਨੀਆ 'ਚ ਹੋਈ ਆ, ਜਿਹੜੇ ਉਹ ਕਹਿੰਦੇ ਆ ਵੀ ਜੇ ਹੋਮਲੈਸ ਲੋਕਾਂ ਨੂੰ 3 ਵਾਰਨਿੰਗ ਦੇਣੀ ਆ, ਤੀਜੀ ਵਾਰਨਿੰਗ ਤੇ ਉਹ ਨਹੀਂ ਮੂਵ ਹੁੰਦੇ ਤੇ ਉਹਨੂੰ ਚੱਕ ਕੇ ਜੇਲ੍ਹ ਦੇ ਵਿੱਚ ਸੁੱਟ ਦਿੱਤਾ ਜਾਊਗਾ। ਇਹ ਸੈਨ ਡੀਗੋ ਦੀ ਜੋ ਕਾਉਂਟੀ ਆ ਉਹਨਾਂ ਨੇ ਇਹ ਪਾਸ ਕੀਤਾ ਲਾ ਤੇ ਨਾਲ ਦੀ ਨਾਲ ਉਹਨਾਂ ਨੇ ਸੈਨ ਡੀਗੋ ਦੀ ਜੋ ਪੁਲਿਸ ਡਿਪਾਰਟਮੈਂਟ ਆ ਉਹਨਾਂ ਨੂੰ ਇਹ ਸਰਕੂਲਰ ਜਾਰੀ ਕਰ ਦਿੱਤੇ ਗਏ ਆ। ਉਹ ਕਹਿੰਦੇ ਵੀ ਜਦੋਂ ਪਹਿਲੀ ਵਾਰੀ ਕਿਸੇ ਹੋਮਲੈਸ ਪਰਸਨ ਦੇ ਕੋਲ ਜਾਊਗਾ ਪੁਲਿਸ ਵਾਲਾ, ਉਹ ਉਹਨੂੰ ਸ਼ੈਲਟਰ ਬੈੱਡ ਬਾਰੇ ਦੱਸੂਗਾ ਵੀ ਤੁਹਾਡੇ ਲਈ ਸ਼ੈਲਟਰ ਇੱਥੇ ਅਵੇਲੇਬਲ ਆ ਤੇ ਨਾਲ ਦੀ ਨਾਲ ਜੋ ਨਵਾਂ ਆਰਡੀਨੈਂਸ ਪਾਸ ਕੀਤਾ ਹੈ ਸਿਟੀ ਆਫ ਸੈਨ ਡੀਗੋ ਨੇ ਉਹ ਵੀ ਉਹਦੇ ਬਾਰੇ ਦੱਸਿਆ ਜਾਊਗਾ, ਉਹਦੀ ਐਜੂਕੇਸ਼ਨ ਦਿੱਤੀ ਜਾਊਗੀ। ਜੇ ਉਹ ਫੇਰ ਰਹਿੰਦਾ, ਜਦੋਂ ਦੂਸਰੀ ਵਾਰੀ ਪੁਲਿਸ ਵਾਲਾ ਜਾਂਦਾ ਹੈ 1-2 ਦਿਨਾਂ ਬਾਅਦ ਤੇ ਉਹ ਫੇਰ ਉਹਨੂੰ ਆਫਰ ਕਰੂਗਾ ਸ਼ੈਲਟਰ ਬੈੱਡ ਤੇ ਨਾਲ ਦੀ ਨਾਲ ਮਿਸਡਮੀਨਰ ਸਾਈਟੇਸ਼ਨ ਜਾਰੀ ਕਰੂਗਾ। ਜੇ ਫੇਰ ਉੱਤੇ ਰਹਿੰਦੇ ਆ ਫੇਰ ਥੋੜੇ ਦਿਨਾਂ ਬਾਅਦ ਤੀਜੀ ਵਾਰੀ ਜਾ ਕੇ ਉਹ ਕਹਿੰਦੇ ਪਈ ਉਹਨੂੰ ਸ਼ੈਲਟਰ ਬੈੱਡ ਆਫਰ ਕਰੂਗਾ ਤੇ ਉਸ ਨੂੰ ਫਿਜ਼ੀਕਲੀ ਅਰੈਸਟ ਕੀਤਾ ਜਾਊਗਾ। ਕੈਪਟਨ ਸ਼ਾਨ ਟੈਕੂਚੀ ਜੋ ਸੈਨ ਡੀਗੋ ਦੇ ਪੁਲਿਸ ਡਿਪਾਰਟਮੈਂਟ ਦੇ ਸਪੋਕਸਪਰਸਨ ਆ, ਉਹਨਾਂ ਨੇ ਇਹ ਦੱਸਿਆ ਹੈਗਾ ਤੇ ਉਸ ਨੂੰ ਬਾਅਦ ਦੇ ਵਿੱਚ ਜੇਲ੍ਹ ਵਿੱਚ ਲੈ ਜਾਇਆ ਜਾਊਗਾ। ਸੈਕਰਾਮੈਂਟੋ ਦੇ ਵਿੱਚ ਬਹੁਤ ਸਾਰੇ ਜੋ ਸ਼ੈਲਟਰਸ ਆ ਉਹਨਾਂ ਦੇ ਵਿੱਚ ਇਸ ਟਾਈਮ ਇੰਨੇ ਬੈੱਡ ਅਵੇਲੇਬਲ ਨਹੀਂ ਹੈਗੀ। ਕਈ ਲਾਜ਼ ਵੀ ਇਦਾਂ ਦੇ ਹੋਏ ਆ ਵੀ ਤੁਸੀਂ ਧੱਕਾ ਨਹੀਂ ਕਰ ਸਕਦੇ ਹੈਗੇ, ਪਰ ਸੈਕਰਾਮੈਂਟੋ ਦੇ ਵਿੱਚ ਵੀ ਬਹੁਤ ਵੱਡੀ ਹੋਮਲੈਸਨੈਸ ਦੀ ਇਸ ਟਾਈਮ ਦੇ ਉੱਤੇ ਪ੍ਰੋਬਲਮ ਆ। ਸੋ ਜੇ ਸਾਰਾ ਕੁਝ ਜੋ ਸੈਨ ਡੀਗੋ ਸਿਟੀ ਨੇ ਜਿਹੜਾ ਆਰਡੀਨੈਂਸ ਪਾਸ ਕੀਤਾ ਆ ਉੱਥੇ ਇਹ ਸਹੀ ਤਰੀਕੇ ਨਾਲ ਲਾਗੂ ਹੋ ਜਾਂਦਾ ਤਾਂ ਹੋਪਫੁਲੀ ਬਾਕੀ ਦੇ ਜਿਹੜੇ ਸ਼ਹਿਰ ਆ ਇਹ ਵੀ ਉਸ ਨੂੰ ਫੋਲੋ ਕਰਨਗੇ। ਜੀ ਜੀ ਅਗਲੀ ਖਬਰ ਜਿਹੜੀ ਆ ਉਹ ਸੈਨ ਫਰਾਂਸਿਸਕੋ ਦੇ ਤੋਂ ਆ ਰਹੀ ਹੈ। ਸੈਨ ਫਰਾਂਸਿਸਕੋ ਦੇ ਵਿੱਚ 2 ਜਣਿਆਂ ਨੇ ਉਦੋਂ ਆਪਣੀ ਖਿੜਕੀ ਦੇ ਵਿੱਚੋਂ ਇੱਕ ਅਪਾਰਟਮੈਂਟ ਦੇ ਵਿੱਚੋਂ ਛਾਲ ਮਾਰ ਦਿੱਤੀ ਜਦੋਂ ਜਿਹੜਾ ਸਕੂਟਰ ਹੈ ਜਿਹੜਾ ਉਹਨੂੰ ਅੱਗ ਲੱਗ ਗਈ ਸੀ। ਇਹਨਾਂ ਦੋ ਜਣਿਆਂ ਨੇ ਹਫੜਾ ਤਫੜੀ ਦੇ ਮਾਮਲੇ ਦੇ ਵਿੱਚ ਜਿਹੜਾ ਇੱਕਦਮ ਜਦੋਂ ਉਹਨੇ ਸਕੂਟਰ ਦੇ ਵਿੱਚ ਅੱਗ ਲੱਗੀ, ਅਪਾਰਟਮੈਂਟ ਜਿਹੜਾ ਸੈਨ ਫਰਾਂਸਿਸਕੋ ਦੇ ਵਿੱਚ ਟੈਨਲਿਅਨ ਇਲਾਕਿਆਂ ਦੇ ਵਿੱਚ ਪੈਂਦਾ ਹੈ ਅੱਜ ਦੀ ਘਟਨਾ ਇਹ, ਤਾਂ ਉਹਨਾਂ ਨੇ ਇਸ ਅੱਗ ਤੋਂ ਬਚਣ ਦੇ ਲਈ ਅਪਾਰਟਮੈਂਟ ਦੇ ਵਿੱਚੋਂ ਛਾਲ ਮਾਰ ਦਿੱਤੀ। ਕੈਪਟਨ ਜੋਨਾਥਨ ਬੈਕਸਟਰ ਨੇ ਜਿਹੜੇ ਉਹਨਾਂ ਨੇ ਦੱਸਿਆ ਕਿ ਜਿਹੜੇ ਕਿ ਸਪੋਕਸਪਰਸਨ ਨੇ ਸੈਨ ਫਰਾਂਸਿਸਕੋ ਫਾਇਰ ਡਿਪਾਰਟਮੈਂਟ ਦੇ, ਉਹਨਾਂ ਨੇ ਦੱਸਿਆ ਕਿ ਦੋਨਾਂ ਜਣਿਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਸੀ ਜ਼ਖਮੀ ਹਾਲਤ ਦੇ ਵਿੱਚ, ਪਰ ਹੁਣ ਉਹਨਾਂ ਦੀ ਜਿਹੜੀ ਹਾਲਤ ਆ ਉਹ ਠੀਕ ਹੈ ਤੇ ਇਹ ਫਸਟ ਫਲੋਰ ਅਪਾਰਟਮੈਂਟ ਦੇ ਵਿੱਚ ਰਹਿ ਰਹੇ ਸੀਗੇ।
168 ਹਾਈਟ ਸਟਰੀਟ ਤੇ ਇਹਨਾਂ ਨੇ ਜਦੋਂ ਸਿਸਟਮ ਨੇ ਟ੍ਰਿਗਰ ਕੀਤਾ ਅੱਗ ਲੱਗਣ ਤੋਂ ਬਾਅਦ, ਜਦੋਂ ਉਹਦੇ ਵਿੱਚ ਅੱਗ ਲੱਗੀ ਤਾਂ ਇਹਨਾਂ ਦੋਨਾਂ ਜਣਿਆਂ ਨੇ ਛਾਲਾਂ ਮਾਰ ਦਿੱਤੀਆਂ ਤੇ ਉਸ ਤੋਂ ਬਾਅਦ ਦੱਸਿਆ ਗਿਆ ਕਿ ਇਹ ਇੱਕ ਚਾਰਜਰ ਤੋਂ ਬਾਅਦ, ਇੱਕ ਚਾਰਜਰ ਦੇ ਸਪਾਰਕ ਦੇ ਵਿੱਚ ਚਾਰਜਰ ਦੇ ਵਿੱਚ ਸਪਾਰਕ ਕਰਨ ਤੋਂ ਬਾਅਦ ਇਹ ਜਿਹੜੀ ਅੱਗ ਉਹ ਲੱਗੀ ਸੀਗੀ ਤੇ ਇਹਨਾਂ ਨੇ ਡਰਦਿਆਂ ਨਹੀਂ ਆਪਣੀ ਖਿੜਕੀ ਦੇ ਵਿੱਚੋਂ ਛਾਲਾਂ ਜਿਹੜੀਆਂ ਮਾਰ ਦਿੱਤੀਆਂ ਤੇ ਉਹਨਾਂ ਨੇ ਕਿਹਾ ਕਿ ਜੇਕਰ ਇਹ 5ਵੀਂ 6ਵੀਂ ਮੰਜ਼ਿਲ ਤੇ ਹੁੰਦੇ ਤਾਂ ਨੁਕਸਾਨ ਬਹੁਤ ਜ਼ਿਆਦਾ ਹੋ ਸਕਦਾ ਸੀਗਾ, ਪਰ ਫਿਰ ਵੀ ਦੋਨਾਂ ਜਣਾਂ ਦੀ ਜਿਹੜੀ ਬਚਤ ਹੋ ਗਈ। ਨਾਲ ਹੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜੀਆਂ ਲਿਥੀਅਮ ਬੈਟਰੀਜ਼ ਨੇ ਜਾਂ ਹੋਰ ਨੇ, ਜੇਕਰ ਉਹਨਾਂ ਦੇ ਵਿੱਚ ਅੱਗ ਲੱਗਦੀ ਹੈ ਤਾਂ ਤੁਸੀਂ ਇਹਦੇ ਤੋਂ ਘਬਰਾਉਣ ਦੀ ਲੋੜ ਨਹੀਂ, ਇਹਨੂੰ ਤੁਸੀਂ ਸਹਿਜੇ ਵੀ ਜਿਹੜਾ ਉਹਦੇ ਤੇ ਕਾਬੂ ਪਾ ਸਕਦੇ ਹੋ। ਤਾਂ ਆਪਣੇ ਘਰ ਦੇ ਵਿੱਚ ਜਾਂ ਕੁਛ ਵੀ ਤੁਸੀਂ ਗਿੱਲਾ ਕੱਪੜਾ ਜਾਂ ਲੈ ਕੇ ਉਹਦੇ ਉੱਤੇ ਸੁੱਟ ਕੇ ਤੇ ਤੁਸੀਂ ਅੱਗ ਦੇ ਉੱਤੇ ਕਾਬੂ ਪਾਇਆ ਜਾ ਸਕਦਾ। ਇਹਦੇ ਤੋਂ ਭੱਜਣ ਦੀ ਜੇਕਰ ਤੁਸੀਂ ਕੋਸ਼ਿਸ਼ ਕਰੋਗੇ ਤੇ ਤੁਸੀਂ ਰਹਿ ਵੀ ਉੱਪਰਲੀਆਂ ਮੰਜ਼ਿਲਾਂ ਤੇ ਰਹੇ ਹੋ ਤਾਂ ਫਿਰ ਬਚਾਅ ਕਰਨਾ ਜਿਹੜਾ ਉਹ ਕਾਫੀ ਮੁਸ਼ਕਲ ਹੋ ਜਾਂਦਾ। ਜੀ ਜੀ, ਕੈਲੀਫੋਰਨੀਆ ਦੇ ਵਿੱਚ ਜੋ ਹੈਲਥ ਕੇਅਰ ਵਰਕਰਸ ਆ ਉਹ ਕਹਿੰਦੇ ਲੋਐਸਟ ਪੇਡ ਹੈਗੇ ਆ ਤੇ ਅੱਜ ਸੈਕਰਾਮੈਂਟੋ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜੋ ਹੈਲਥ ਕੇਅਰ ਵਰਕਰਸ ਆ ਉਹਨਾਂ ਨੇ ਪ੍ਰੋਟੈਸਟ ਕੀਤੇ ਹੈਗੇ ਆ। ਨਾਲ ਦੀ ਨਾਲ ਉਹਨਾਂ ਨੇ ਸੈਕਰਾਮੈਂਟੋ ਕਾਉਂਟੀ ਦੇ ਬੋਰਡ ਆਫ ਸੁਪਰਵਾਈਜ਼ਰਸ ਤੋਂ ਮੰਗ ਕੀਤੀ ਆ ਕਿ 36% ਪੇ ਦੇ ਵਿੱਚ ਉਹਨਾਂ ਦਾ ਇਨਕਰੀਜ਼ ਕੀਤਾ ਜਾਵੇ। ਇਹ ਹੈਲਥ ਕੇਅਰ ਵਰਕਰਸ ਇਸ ਏਰੀਏ ਦੇ ਜੋ ਬਜ਼ੁਰਗ ਤੇ ਡਿਸੇਬਲ ਲੋਕ ਹੈਗੇ ਆ ਉਹਨਾਂ ਦੇ ਲਈ ਕੰਮ ਕਰਦੇ ਹੈਗੇ। SEIU ਲੋਕਲ 2015 ਇਹ ਜੋ ਇਸ ਇਸ਼ੂ ਤੇ ਵਰਕ ਕਰ ਰਹੀ ਆ, ਕਹਿੰਦੇ ਵੀ ਮਿਨੀਮਮ $20 ਦੀ ਜੋ ਪੇ ਆ ਉਹ ਇਹ ਹੈਲਥ ਵਰਕਰਸ ਦੀ ਹੋਣੀ ਚਾਹੀਦੀ ਹੈਗੀ ਆ। ਕਾਈਜ਼ਰ ਪਰਮਾਨੈਂਟ ਦੇ ਜਿੰਨੇ ਵੀ ਮੈਡੀਕਲ ਸੈਂਟਰਸ ਆ ਇਸ ਏਰੀਏ ਦੇ ਵਿੱਚ, ਮੰਟੀਕਾ, ਰੋਜ਼ਵਿਲ, ਸੈਕਰਾਮੈਂਟੋ, ਸਾਊਥ ਸੈਕਰਾਮੈਂਟੋ ਤੇ ਸਟਾਕਟਨ, ਬੈਕਾਵਿਲ, ਵਲੇਹੋ, ਇਹਨਾਂ ਸਾਰਿਆਂ ਤੇ ਇਸ ਯੂਨੀਅਨ ਨੇ ਜੋ ਪ੍ਰੋਟੈਸਟ ਕੀਤੇ ਆ ਉੱਥੇ ਉਹ $25 ਮਿਨੀਮਮ ਵੇਜ ਮੰਗ ਰਹੇ ਆ। ਕਹਿੰਦੇ ਵੀ ਸਾਡੇ ਨਾਲ ਵੀ ਜੋ ਬਾਈਡਨ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੇ ਲਾਰਾ ਲੱਪਾ ਹੀ ਲਾਇਆ, ਜਿਸ ਤਰ੍ਹਾਂ ਟਰੱਕਾਂ ਵਾਲਿਆਂ ਨੇ ਲਾਇਆ ਸੀ। ਕਹਿੰਦੇ ਵੀ ਕਰੋਨਾ ਵਾਇਰਸ ਦੇ ਦੌਰਾਨ ਅਸੀਂ ਆਪਣੀ ਜ਼ਿੰਦਗੀ ਨੂੰ ਖਤਰੇ 'ਚ ਪਾ ਕੇ ਲਗਾਤਾਰ ਕੰਮ ਕਰਦੇ ਰਹੇ ਆ ਤੇ ਇਹੀ ਬਸ ਲਾਰੇ ਲਾਉਂਦੇ ਰਹੇ ਵੀ ਨਹੀਂ ਜੀ ਤੁਸੀਂ ਤਾਂ ਫਰੰਟ ਦੇ ਉੱਤੇ ਹੈਗੇ ਆ ਤੇ ਤੁਹਾਡੀ ਜਿਹੜੀ ਆ ਤਨਖਾਹ ਵੀ ਵਧਾਈ ਜਾਊਗੀ, ਬੈਨੀਫਿਟ ਵੀ ਦਿੱਤੀ ਜਾਊਗੀ, ਤੁਸੀਂ ਹੀਰੋ ਹੈਗੇ ਆ। ਬਸ ਚੁੱਪ ਚੀਜ਼ ਤਾਂ ਬੱਲੇ ਬੱਲੇ ਕਰਾਤੀ ਤੇ ਕਿਸੇ ਦੀ ਜੋ ਆਮ ਵੇਜਸ ਆ ਉਹ ਉਸ ਹਿਸਾਬ ਦੇ ਨਾਲ ਨਹੀਂ ਵਧੀਆਂ ਜਿਸ ਹਿਸਾਬ ਦੇ ਨਾਲ USA ਦੇ ਵਿੱਚ ਅੱਜ ਕੱਲ ਇਨਫਲੇਸ਼ਨ ਵਧੀ ਹੋਈ ਹੈਗੀ ਆ। 35,000 ਦੇ ਕਰੀਬ ਵਰਕਰਸ ਜੋ ਅਟਰਬੈਕ ਸੈਕਰਾਮੈਂਟੋ ਕਾਉਂਟੀ ਦੇ ਵਿੱਚ ਹੈਗੇ ਆ ਉਹ ਇਸ ਪ੍ਰੋਟੈਸਟ ਦੇ ਵਿੱਚ ਹਿੱਸਾ ਲੈ ਰਹੇ ਆ ਵੱਖ-ਵੱਖ ਏਰੀਆਜ਼ ਦੇ ਉੱਤੇ। ਜੀ ਅਗਲੀ ਖਬਰ ਜਿਹੜੀ ਆ ਉਹ ਸੈਨ ਫਰਨਾਂਡੀਨੋ ਵੈਲੀ ਤੋਂ ਆ ਰਹੀ ਹੈ, ਜਿੱਥੇ ਲਾਸ ਐਂਜਲਸ ਤੋਂ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਉੱਥੇ ਇੱਕ ਜਿਹੜੇ ਸੜਕ ਹਾਦਸਾ ਵਾਪਰ ਗਿਆ ਤੇ ਕਈ ਜਿਹੜੇ ਵਹੀਕਲਸ ਨੇ ਉਹ ਆਪਸ ਵਿੱਚ ਟਕਰਾ ਗਏ ਨੇ ਤੇ ਉਸ ਤੋਂ ਬਾਅਦ 6 ਜਣਿਆਂ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿਨ੍ਹਾਂ ਦੇ ਵਿੱਚ ਇੱਕ ਬੱਚਾ ਵੀ ਜਿਹੜਾ ਉਹ ਸ਼ਾਮਲ ਦੱਸਿਆ ਗਿਆ। ਮੈਡੀਕਲ ਪਰਸਨਲ ਨੇ ਜਿਹੜੇ ਲਾਸ ਐਂਜਲਸ ਫਾਇਰ ਡਿਪਾਰਟਮੈਂਟ ਦੇ ਨਾਲ, ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਜਿਹੜਾ ਹਾਦਸਾ ਇਹ ਵੈਨੋਵਨ ਸਟਰੀਟ ਜਿਹੜੀ ਆ ਬਲੇਅਰ ਐਵੀਨਿਊ ਦੇ ਲਾਗੇ ਜਿਹੜੀ ਆ ਉੱਥੇ ਵਾਪਰਿਆ ਤੇ 127 ਬਲਾਕ ਜਿਹੜਾ ਉੱਥੇ ਵੈਸਟ ਹਿੱਲ ਦੇ ਵਿੱਚ ਪੈਂਦਾ, ਉੱਥੇ ਇਹ ਹਾਦਸਾ ਵਾਪਰਿਆ ਤੇ ਦੱਸਿਆ ਗਿਆ ਕਿ ਕਈ ਵਹੀਕਲ ਜਿਹੜੇ ਨੇ, ਕਾਰਾਂ ਕਈ ਆਪਸ ਵਿੱਚ ਟਕਰਾ ਗਈਆਂ ਸੀਗੀਆਂ। ਇਹ ਕਾਰਾਂ ਉਦੋਂ ਟਕਰਾਈਆਂ, ਮਲਟੀਪਲ ਕਾਰ ਕ੍ਰੈਸ਼ ਇਹਨੂੰ ਹਾਦਸੇ ਨੂੰ ਦੱਸਿਆ ਗਿਆ ਤੇ ਉਸ ਤੋਂ ਬਾਅਦ ਜਿਹੜੀ ਲਾਸ ਐਂਜਲਸ ਪੁਲਿਸ ਡਿਪਾਰਟਮੈਂਟ ਆ ਉਹਨੂੰ ਵੀ ਇਸ ਹਾਦਸੇ ਦੇ ਨਾਲ ਸਿੱਝਣਾ ਪਿਆ ਸੀਗਾ। ਦੱਸਦੇ ਆ ਕਿ ਇੱਕ ਜਿਹੜੀ ਟੋਇਟਾ ਕਾਰ ਹੈ, ਟੋਇਟਾ ਕੈਮਰੀ ਦੇ ਜਿਹੜੇ ਸਵਾਰ ਆ ਉਹਨਾਂ ਦੇ ਕਾਫੀ ਸੱਟਾਂ ਲੱਗੀਆਂ ਨੇ ਤੇ ਇਹਨਾਂ ਦੀ ਜਿਹੜੀ ਗਿਣਤੀ ਆ ਉਹ 4 ਦੱਸੀ ਗਈ ਹੈ। ਇੱਕ ਹੋਰ ਕਾਰ ਦੇ ਵਿੱਚ 3 ਜਣੇ ਸਵਾਰ ਸਨ, ਜਿਨ੍ਹਾਂ ਦੇ ਵਿੱਚ ਇੱਕ ਬੱਚਾ ਸੀ ਤੇ ਇੱਕ ਨਾਲ ਦਾ ਮੁਸਾਫਰ ਜਿਹੜਾ ਉਹ ਗੰਭੀਰ ਜ਼ਖਮੀ ਹੋਇਆ। ਇੱਕ ਕਾਰ ਨੂੰ ਸਿੱਧੀ ਸਾਹਮਣੇ ਟੱਕਰ ਵੱਜੀ ਹੈ ਤੇ ਉਸ ਤੋਂ ਬਾਅਦ ਹੁਣ 6 ਜਣਿਆਂ ਨੂੰ, ਜਿਨ੍ਹਾਂ ਦੇ ਵਿੱਚ ਇੱਕ ਛੋਟਾ ਬੱਚਾ ਵੀ ਹੈ, ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿਨ੍ਹਾਂ ਦੇ ਵਿੱਚੋਂ 4 ਦੀ ਹਾਲਤ ਜਿਹੜੀ ਆ ਉਹ ਗੰਭੀਰ ਹੈ ਤੇ ਇੱਕ ਕਾਰ ਦੇ ਮੁਸਾਫਰਾਂ ਨੇ ਜਿਹੜੀਆਂ ਸੀਟ ਬੈਲਟਸ ਨੇ ਉਹ ਨਹੀਂ ਸੀ ਲਾਈਆਂ ਹੋਈਆਂ ਤੇ ਇਹ ਮੰਨਿਆ ਜਾ ਰਿਹਾ ਕਿ ਜਿਹੜੇ ਜ਼ਿਆਦਾ ਗੰਭੀਰ ਨੇ ਉਹ ਇਸ ਕਾਰ ਦੇ ਵਿੱਚੋਂ ਹੋ ਸਕਦੇ ਨੇ। ਜੀ, ਬੈਂਕ ਆਫ ਕੈਲੀਫੋਰਨੀਆ ਤੇ ਪੈਸੀਫਿਕ ਪੈਕ ਵੈਸਟ ਜੋ ਬੈਂਕ ਆ ਉਹ ਮਰਜ ਹੋਣ ਜਾ ਰਹੀਆਂ। $400 ਮਿਲੀਅਨ ਇਕੁਇਟੀ ਦੇ ਵਿੱਚ ਉਹਨਾਂ ਵੱਲੋਂ ਰੇਜ਼ ਕੀਤਾ ਜਾਊਗਾ। ਦੋਨਾਂ ਦੀ ਜੋ ਕੰਬਾਈਨਡ ਬੈਂਕ ਜਦੋਂ ਹੋ ਜਾਊਗੀਆਂ $25.3 ਬਿਲੀਅਨ ਦੇ ਲੋਨ ਹੋਣਗੇ ਤੇ 70 ਦੇ ਕਰੀਬ ਇਹਨਾਂ ਦੀਆਂ ਕੈਲੀਫੋਰਨੀਆ 'ਚ ਬ੍ਰਾਂਚਸ ਹੋਣਗੀਆਂ। ਇਹ ਬੇਸਡ ਲਾਸ ਐਂਜਲਸ,
ਤੇ ਬੈਂਕ ਆਫ ਕੈਲੀਫੋਰਨੀਆ ਦੇ CEO ਜੈਰਡ ਵੋਲਫ ਇਸ ਨੂੰ ਲੀਡ ਕਰਨਗੇ। ਪੈਕਵੈਸਟ ਉਹੀ ਲੈਂਡਰ ਆ ਜਿਹੜਾ ਪਿਛਲੇ ਮਹੀਨਿਆਂ ਦੇ ਵਿੱਚ ਇੱਕ ਕਲੈਪਸ ਹੋਈ ਸੀ 3 ਰੀਜਨਲ ਬੈਂਕ, ਜਿਹਦੇ ਕਰਕੇ ਇਸ ਇੰਡਸਟਰੀ ਦੇ ਵਿੱਚ ਬਹੁਤ ਵੱਡਾ ਜਿਹੜਾ ਟਰਮੋਇਲ ਆਇਆ ਸੀ 2008 ਦੇ ਫਾਈਨੈਂਸ਼ੀਅਲ ਕ੍ਰਾਈਸਿਸ ਤੋਂ ਬਾਅਦ। ਦੋਨੋਂ ਬੈਂਕਾਂ ਦੀ ਸੇਮ ਜਿਓਗ੍ਰਾਫੀ ਆ ਤੇ ਫੋਕਸ ਇਹਨਾਂ ਦਾ ਕਮਰਸ਼ੀਅਲ ਐਸੈਟ ਦੇ ਉੱਤੇ ਹੈਗਾ ਆ। ਸੋ ਕਹਿੰਦੇ ਵੀ ਦੋਨਾਂ ਦੇ ਲਈ ਬੈਟਰ ਹੋਊਗਾ। ਇਹ ਦੋਨਾਂ ਦੀ ਖਬਰ ਆਉਣ ਤੋਂ ਬਾਅਦ ਪੈਕਵੈਸਟ ਦੇ ਜੋ ਸ਼ੇਅਰ ਆ ਉਹ 34% ਅਪ ਚਲੇ ਗਏ ਤੇ ਬੈਂਕ ਆਫ ਕੈਲੀਫੋਰਨੀਆ ਦੇ 9% ਸ਼ੇਅਰ ਅਪ ਗਏ ਹੈਗੇ। ਟ੍ਰੇਜਰੀ ਸੈਕਟਰੀ ਜੈਨਟ ਜੈਲਨ ਨੇ ਮਈ ਮਹੀਨੇ 'ਚ ਕਿਹਾ ਸੀ ਵੀ ਬਹੁਤ ਸਾਰੀਆਂ USA ਦੇ ਵਿੱਚ ਜੋ ਮਿਡ ਸਾਈਜ਼ ਬੈਂਕਸ ਹੈਗੀਆਂ ਆ ਉਹ ਮਰਜ ਹੋਣਗੀਆਂ ਆਪਸ ਦੇ ਵਿੱਚ, ਕਿਉਂਕਿ ਬਹੁਤ ਸਾਰੀਆਂ ਬੈਂਕਾਂ ਦੇ ਫੇਲ ਹੋਣ ਦੇ ਚਾਂਸ ਇਸ ਟਾਈਮ ਬਣੇ ਹੋਏ ਆ। ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਜਿਵੇਂ ਤੁਸੀਂ ਜ਼ਿਕਰ ਕੀਤਾ ਸੀ ਹੋਮਲੈਸਨੈਸ ਦਾ, ਤੇ ਇਸ ਵੇਲੇ ਕੈਲੀਫੋਰਨੀਆ ਦੇ ਵਿੱਚ ਜਿਹੜੇ ਲੋਕ ਬੇਘਰੇ ਨੇ ਉਹਨਾਂ ਨੂੰ ਜਿਹੜੇ ਮੌਸਮ ਜਿਹੜਾ ਟੈਂਪਰੇਚਰ ਹੈ 3 ਡਿਜਿਟ ਦੇ ਵਿੱਚ ਹੋ ਚੱਲਿਆ, ਇਹਦੇ ਕਰਕੇ ਭਾਰੀ ਮੁਸ਼ਕਲਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ। ਹਾਲਾਂਕਿ ਹੋਮਲੈਸਨੈਸ ਇੱਕ ਸਮਾਜਿਕ ਤੇ ਇੱਕ ਪੋਲੀਟੀਕਲ ਪ੍ਰੋਬਲਮ ਹੈ, ਪਰ ਤੁਸੀਂ ਦੇਖੋ ਕਿ ਇਸ ਸਮੱਸਿਆ ਦੇ ਚੱਲਦਿਆਂ ਬਹੁਤੇ ਲੋਕ ਨੇ ਜਿਹੜੇ ਉਹ ਇਸ ਸਮੱਸਿਆ ਦੇ ਹੱਲ ਦੇ ਹੱਕ ਦੇ ਵਿੱਚ ਨੇ। ਬਹੁਤੇ ਲੋਕ ਕਹਿੰਦੇ ਨੇ ਕਿ ਇਹ ਲੋਕ ਖੁਦ ਇਹਨਾਂ ਦੀ ਚੁਆਇਸ ਹੈ ਕਿ ਇਹਨਾਂ ਦਾ ਘਰਾਂ ਤੋਂ ਬਿਨਾਂ ਰਹਿਣਾ। ਸੋ ਅਲੱਗ-ਅਲੱਗ ਤਰ੍ਹਾਂ ਦੀਆਂ ਥਿਊਰੀਜ਼, ਅਲੱਗ-ਅਲੱਗ ਤਰ੍ਹਾਂ ਦੀ ਜਿਹੜੀ ਰਾਏ ਹੈ ਆਪਣੇ ਸਾਹਮਣੇ ਆਉਂਦੀ ਹੈ। ਪਰ ਇੱਕ ਧਿਰ ਇਹ ਵੀ ਹੈ ਜਿਹੜੀ ਕਹਿੰਦੀ ਕਿ ਹੋਮਲੈਸਨੈਸ ਜਿਹੜੀ ਆ ਉਹ ਕ੍ਰਾਈਮ ਨੂੰ ਬਹੁਤ ਜ਼ਿਆਦਾ ਵਧਾਉਂਦੀ ਹੈ। ਕੱਲ੍ਹ ਹੀ ਆਪਾਂ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਇੱਕ ਖਬਰ ਸਾਂਝੀ ਕੀਤੀ ਸੀ ਕਿ ਹੋਮਲੈਸਨੈਸ ਕਮਿਊਨਿਟੀ ਦੇ ਵਿੱਚੋਂ ਇੱਕ ਮੁੰਡੇ ਨੇ 58 ਸਾਲਾ ਔਰਤ ਦਾ ਜਿਹੜਾ ਕਤਲ ਕਰ ਦਿੱਤਾ ਸੀਗਾ। ਦੋਨੇ ਇਕੱਠੇ ਹੀ ਰਹਿ ਰਹੇ ਸੀ, ਪੁਲਿਸ ਦੀ ਇਨਵੈਸਟੀਗੇਸ਼ਨ ਇਹ ਕਹਿ ਰਹੀ ਸੀ। ਦੱਸਦੇ ਆ ਕਿ ਹੁਣ ਜਿਹੜੀ ਕੈਲੀਫੋਰਨੀਆ ਤੇ ਐਰੀਜ਼ੋਨਾ ਦਾ ਜਿਹੜੀ ਸਰਹੱਦ ਹੈ ਇਹਦੇ ਆਲੇ ਦੁਆਲੇ ਤਕਰੀਬਨ 18,000 ਲੋਕ ਨੇ ਜਿਹੜੇ ਕਿ ਘਰਾਂ ਤੋਂ ਬਾਹਰ ਰਹਿ ਰਹੇ ਨੇ, ਬੇਘਰ ਨੇ, ਜਿਹੜੇ ਘਰਾਂ ਤੋਂ ਬਾਹਰ ਨਹੀਂ ਘਰਾਂ ਤੋਂ ਬਿਨਾਂ ਰਹਿ ਰਹੇ ਨੇ। ਵੱਖ-ਵੱਖ ਇਹ ਰੁੱਖਾਂ ਦੇ ਥੱਲੇ ਦਿਨ ਕੱਟਦੇ ਨੇ, ਵੱਖ-ਵੱਖ ਥਾਵਾਂ ਤੇ ਉੱਤੇ ਦਿਨ ਕੱਟਦੇ ਨੇ। ਤਾਂ ਜਦੋਂ ਦਿਨ ਵੇਲੇ 2-2:30 ਵਜੇ ਜਿਹੜਾ ਟੈਂਪਰੇਚਰ ਆ ਉਹ ਪੂਰਾ ਹਾਈ ਲੈਵਲ ਤੇ ਹੁੰਦਾ, ਤਾਂ ਉਦੋਂ ਇਹਨਾਂ ਲੋਕਾਂ ਦੀ ਜਿਹੜੀ ਹਾਲਤ ਆ ਉਹ ਖਰਾਬ ਹੋ ਜਾਂਦੀ ਹੈ। ਜੌਨਸਨ ਜਿਹੜੇ ਕਿ 52 ਸਾਲ ਨੇ, ਉਹ ਕਹਿੰਦੇ ਕਿ ਮੇਰੀ ਸਰੀਰ ਦੀ ਚਮੜੀ ਦੀ ਉੱਪਰਲੀ ਪਰਤ ਜਿਹੜੀ ਹੈ, ਸਰੀਰ ਦੀ ਪਹਿਲੀ ਪਰਤ, ਉਹ ਸਨਬਰਨ ਹੋ ਚੁੱਕੀ ਹੈ ਤੇ ਇਸ ਵੇਲੇ ਕਾਗਜ਼ ਦੀ ਤਰ੍ਹਾਂ ਲੈਣੀ ਸ਼ੁਰੂ ਹੋ ਚੁੱਕੀ ਹੈ। ਇਸੇ ਤਰ੍ਹਾਂ ਇੱਕ ਬੀਬੀ ਦਾ ਨਾਂ ਹੋਰ ਸੀਗਾ, ਉਹਨੇ ਵੀ ਲੋਪੇਜ਼ ਪੈਡੀਲਾ, ਇਹ 28 ਸਾਲਾਂ ਦੀ ਹੈ। ਇਹਨੇ ਦੱਸਿਆ ਕਿ ਉਹ ਮਤਲਬ ਕਈ ਰਾਤਾਂ ਹੋ ਗਈਆਂ ਜਦੋਂ ਤੱਕ ਉਹਨੇ ਚੱਜ ਨਾਲ ਸੌਂ ਕੇ ਜਾਂ ਉਹਨੇ ਆਪਣਾ ਢਿੱਡ ਭਰ ਕੇ ਨਹੀਂ ਵੇਖਿਆ। ਤੇ ਪਰ ਹੁਣ ਜਿਹੜਾ ਟੈਂਪਰੇਚਰ ਹੈ ਜਿਹੜਾ 3 ਡਿਜਿਟ ਦੇ ਵਿੱਚ ਚਲਾ ਗਿਆ, ਉਹਦੇ ਕਰਕੇ ਉਹਨੂੰ ਬਹੁਤ ਔਖਾ ਰਹਿਣਾ ਪੈ ਰਿਹਾ। ਪਿਛਲੇ ਸਾਲ ਜਿਹੜੇ ਫਰਾਈਡੇ ਦੀ ਗੱਲ ਕਰੀਏ, ਪਿਛਲੇ ਲੰਘੇ ਦਿਨਾਂ ਦੇ ਵਿੱਚ, ਤਾਂ ਐਵਰੇਜ ਹਾਈ ਟੈਂਪਰੇਚਰ ਜਿਹੜਾ ਸੀਗਾ ਉਹ 113 ਵੀ ਨੋਟ ਕੀਤਾ ਗਿਆ, ਜਿਹੜਾ 113 ਡਿਗਰੀ ਜਿਹੜਾ ਨੋਟ ਕੀਤਾ, ਡਿਗਰੀ ਨਹੀਂ ਮਾਫ ਕਰਨਾ, ਫਾਰਨਾਈਟ। ਸੋ ਇਹ ਫੋਨਿਕਸ ਤੇ ਹੋਰ ਕਈ ਇਲਾਕਿਆਂ ਦੇ ਵਿੱਚ ਜਿਹੜਾ ਇਸ ਤੋਂ ਵੀ ਜ਼ਿਆਦਾ ਨੋਟ ਕੀਤਾ ਗਿਆ। ਇਹ ਉਹ ਇਲਾਕੇ ਨੇ ਜਿੱਥੇ ਤਕਰੀਬਨ 100 ਤੋਂ ਵੱਧ, ਵਿਲਾਇਤ ਦੇ ਵਿੱਚ 100 ਤੋਂ ਵੱਧ ਲੋਕ ਬੇਘਰੇ ਰਹਿ ਰਹੇ ਨੇ। ਇਹਦੇ ਨਾਲ ਕੈਲੀਫੋਰਨੀਆ, ਐਰੀਜ਼ੋਨਾ ਤੇ ਫਿਨਿਕਸ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਉਹਨਾਂ ਲੋਕਾਂ ਦੀ ਗਿਣਤੀ ਹੈ ਜਿਹੜੇ ਲੋਕ ਘਰਾਂ ਤੋਂ ਬਾਹਰ ਬੇਘਰੇ ਅਵਸਥਾ ਦੇ ਵਿੱਚ ਰਹਿੰਦੇ ਨੇ। ਤੇ ਇਹਨਾਂ ਦੇ ਵਿੱਚੋਂ ਜਦੋਂ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ, ਟੈਂਪਰੇਚਰ ਹਾਈ ਹੁੰਦਾ, ਤੇ ਬਹੁਤ ਸਾਰੇ ਲੋਕ ਜਿਹੜੇ ਵੱਡੀ ਗਿਣਤੀ ਲੋਕ ਜਾਂ ਤਾਂ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਨੇ ਜਾਂ ਫਿਰ ਉਹ ਮਰ ਵੀ ਜਾਂਦੇ ਨੇ। ਜੀ, ਇਸੇ ਤਰ੍ਹਾਂ ਜੇ ਕੁਛ ਇਕੋਨਮੀ ਦੀ ਗੱਲਬਾਤ ਕਰਦੇ ਜਾਈਏ, ਲਿੰਕਡਇਨ ਕੰਪਨੀ ਨੇ ਅੱਜ ਕਿਹਾ ਵੀ ਉਹ 2000 ਦੇ ਕਰੀਬ ਲੋਕਾਂ ਨੂੰ ਬੇ ਏਰੀਏ ਦੇ ਵਿੱਚ ਲੇ ਆਫ ਕਰਨ ਜਾ ਰਹੇ ਆ। ਹਜੇ ਮਈ ਮਹੀਨੇ ਦੇ ਵਿੱਚ 700 EMPLOYEES ਉਹਨਾਂ ਨੇ ਆਪਣੇ ਲੇ ਆਫ ਕੀਤੇ ਸੀ। ਇਸ ਤੋਂ ਬਿਨਾਂ ਬਾਇਓਜਨ ਕੰਪਨੀ ਵੀ ਉਹਨਾਂ ਨੇ ਅੱਜ ਅਨਾਉਂਸ ਕੀਤਾ 1000 ਜੌਬਸ ਉਹ ਕੱਟ ਕਰਨ ਜਾ ਰਹੇ ਆ। ਤੇ ਕੰਪਨੀ ਤਿਆਰੀ ਕਰ ਰਹੀ ਆ ਲੋਕੰਬੀ, ਇਹ ਉਹਨਾਂ ਦੀ ਦਵਾਈ ਹੈਗੀ ਆ ਜੋ ਐਲਜ਼ਾਈਮਰਸ ਦੇ, ਜਿਨ੍ਹਾਂ ਦੇ ਹੱਥ ਪੈਰ ਹਿਲਦੇ ਆ ਜਾਂ ਭੁੱਲ ਜਾਂਦੇ ਹੈਗੇ ਆ, ਉਹਨਾਂ ਦੇ ਲਈ ਇਹ ਦਵਾਈ ਜੋ ਆ ਉਹ ਲਾਂਚ ਕਰਨ ਜਾ ਰਹੇ ਆ। ਲੇ ਆਫ ਕਹਿੰਦੇ ਵੀ ਉਹਨਾਂ ਦਾ ਇਹ ਕਾਸਟ ਕਟਿੰਗ ਪਲਾਨ ਦੇ ਲਈ ਇਹ ਔਨਗੋਇੰਗ ਪ੍ਰੋਜੈਕਟ ਹੈਗਾ ਆ, ਤਾਂ ਕਿ ਜੋ ਕਾਸਟ ਆ ਉਸ ਨੂੰ ਘੱਟ ਕੀਤਾ ਜਾ ਸਕੇ। ਜੋ ਸੈਕੰਡ ਕੁਆਰਟਰ ਦੀਆਂ ਰਿਪੋਰਟਸ ਆਈਆਂ ਬਾਇਓਜਨ ਦੀਆਂ, ਉਹਦੇ ਵਿੱਚ $700 ਮਿਲੀਅਨ ਨੈਟ ਆਪਰੇਟਿੰਗ ਐਕਸਪੈਂਸਿਸ ਉਹ ਸੇਵ ਕਰਨ ਜਾ ਰਿਹਾ ਸਨ 2025
25 ਤੱਕ। ਇਸੇ ਤਰ੍ਹਾਂ ਜੇ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ, ਅੱਜ 12ਵਾਂ ਦਿਨ ਆ ਲਗਾਤਾਰ ਜਦੋਂ ਸਟਾਕ ਮਾਰਕੀਟ ਉੱਪਰ ਗਈ ਹੈਗੀ ਆ। ਡਾਓ ਜੋਨ ਇੰਡਸਟਰੀਅਲ 26.83 ਅੱਪ ਗਿਆ ਤੇ ਕਲੋਜ਼ ਹੋਇਆ 35,438.07 ਤੇ ਨੈਸਡੈਕ ਜੋ ਆ ਉਹ ਅੱਪ ਗਿਆ 0.61%, ਕਲੋਜ਼ ਹੋਇਆ 14,144.56 ਤੇ S&P ਇੰਡੈਕਸ ਅੱਪ ਗਿਆ 0.28% ਤੇ ਕਲੋਜ਼ ਹੋਇਆ 4567.46 ਤੇ ਇਸੇ ਤਰ੍ਹਾਂ ਜੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਇੰਡੀਆ ਦੇ ਰਹੇ ਆ 81 ਰੁਪਏ 95 ਪੈਸੇ, $1 ਦੇ ਬਰਾਬਰ ਪਾਕਿਸਤਾਨ ਦੇ 284 ਰੁਪਏ ਤੇ 82 ਪੈਸੇ, $1 ਦੇ ਬਰਾਬਰ ਕੈਨੇਡਾ ਦੇ $1 ਤੇ 32 ਸੈਂਟ। ਜੀ ਹਰਜੋਤ ਸਿੰਘ ਜੀ, ਆਪਣਾ ਜਿਹੜਾ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਦਾ ਸਮਾਂ ਜੋ ਸਮਾਪਤੀ ਵਾਲਾ ਜੀ, ਲੈ ਗਏ ਜੀ ਇਜਾਜ਼ਤ। ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ US।